ਸਾਰੇ ਸੱਜਣਾ ਤੇ ਬੇਲੀਆਂ ਨੂੰ ਸਲਾਮ। ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਅੱਜ 21 ਫਰਵਰੀ ਹੈ ਤੇ ਅੱਜ ਮਾਂ ਬੋਲੀ ਦਿਹਾੜ ਹੈ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਮਾਂ ਬੋਲੀ ਦਿਹਾੜ ਸਿਰਫ ਮਾਂ ਬੋਲੀ ਦਿਹਾੜ ਨਹੀਂ ਹੈ, ਇਹ ਮਾਂ ਬੋਲੀ ਸ਼ਹੀਦੀ ਦਿਹਾੜ ਹੈ। ਇਹ ਦਿਨ ਸਾਨੂੰ ਇਹ ਦੱਸਦਾ ਹੈ ਕਿ ਮਾਂ ਬੋਲੀ ਦੇ ਸ਼ੌਕ ਦੀ ਖਾਤਰ ਲੋਕੀ ਜਾਨ ਦੇਣ ਤੱਕ ਵੀ ਚਲੇ ਜਾਂਦੇ ਨੇ ਤੇ ਸਾਨੂੰ ਪੰਜਾਬੀਆਂ ਨੂੰ ਬੜੀ ਦੇਰ ਨਾਲ ਇਸ ਗੱਲ ਦੀ ਸਮਝ ਲੱਗੀ ਕਿ ਮਾਂ ਬੋਲੀ ਸਾਡੀ ਅਣਖ ਦਾ ਹਿੱਸਾ ਹੈ। ਮਾਂ ਬੋਲੀ ਸਿਰਫ ਸਾਡੀ ਆਪਣੀ ਮਾਂ ਦੀ ਬੋਲੀ ਨਹੀਂ, ਸਾਡੀ ਮਾਦਰੇ ਵਤਨ, ਇਹ ਜਿਹੜੀ ਧਰਤੀ ਹੈ ਸਾਡੀ, ਇਹਦੀ ਬੋਲੀ, ਸਾਡੇ ਵਸੇਬ ਦੀ ਬੋਲੀ, ਸਾਡੇ ਵਤਨ ਦੀ ਬੋਲੀ। ਤੇ ਮੈਂ ਸਿਰਫ ਤੁਹਾਨੂੰ ਇਹੀ ਕਹਿਣਾ ਚਾਹਾਂਗਾ ਕਿ ਜਿੱਦਾਂ ਤੁਸੀਂ ਆਪਣੇ ਬੱਚਿਆਂ ਦੇ ਚੰਗੇ ਵਧੀਆ ਸਕੂਲਾਂ ਦਾ ਖਿਆਲ ਕਰਦੇ ਹੋ, ਚੰਗੀ ਸਿਹਤ ਦਾ ਖਿਆਲ ਕਰਦੇ ਹੋ, ਰੋਟੀ ਪਾਣੀ ਦਾ ਖਿਆਲ ਕਰਦੇ ਹੋ, ਇਸੇ ਤਰ੍ਹਾਂ ਬੱਚਿਆਂ ਦੇ ਆਪਣੀ ਜੜ ਨਾਲ ਜੁੜੇ ਰਹਿਣ ਦਾ ਵੀ ਖਿਆਲ ਕਰੋ। ਵਤਨ, ਮਾਂ ਬੋਲੀ, ਪਿਛੋਕੜ, ਇਹ ਉਹਨਾਂ ਦੇ ਜੜ। ਕੋਸ਼ਿਸ਼ ਕਰੋ ਕਿ ਉਹ ਆਪਣੀ ਜੜ ਨਾਲ ਜੁੜੇ ਰਹਿਣ, ਕਿਉਂਕਿ ਜਿਹੜਾ ਰੁੱਖ ਜੜ ਨਾਲ ਜੁੜਿਆ ਰਹਿੰਦਾ ਉਹ ਫਿਰ ਖੜਾ ਵੀ ਰਹਿੰਦਾ ਹੈ। ਤੇ ਜਿਹੜਾ ਜੜ ਤੋਂ ਕੱਟਿਆ ਜਾਵੇ ਤੇ ਕਿਸੇ ਹੋਰ ਪਾਸੇ ਨੂੰ ਉੱਲਰ ਜਾਏ, ਆਖਿਰਕਾਰ ਸੁੱਕ ਜਾਂਦਾ ਤੇ ਪਾਲਣ ਦੇ ਕੰਮ ਹੀ ਆਉਂਦਾ। ਮੈਂ ਅੱਜ ਮਾਂ ਬੋਲੀ ਦਿਹਾੜ ਤੇ ਸਾਰੇ ਪੰਜਾਬੀ ਬੋਲਣ ਵਾਲਿਆਂ ਨੂੰ ਜਿਹੜਾ ਉਹ ਇਹ ਸੁਨੇਹਾ ਦੇਣਾ ਚਾਹਾਂਗਾ ਕਿ ਥੋੜੀ ਬੋਲਣ, ਲੇਕਿਨ ਸਿੱਖਣ, ਥੋੜਾ ਥੋੜਾ ਕਰਕੇ ਸਿੱਖਣ। ਆਪਣੇ ਬੱਚਿਆਂ ਨੂੰ ਇਸ ਪਾਸੇ ਲਾਓ ਤਾਂ ਕਿ ਨਾ ਬੋਲਣ ਮਰਜ਼ੀ ਨਾਲ, ਉਹ ਵੱਖਰੀ ਗੱਲ ਹੈ, ਲੇਕਿਨ ਆਉਂਦੀ ਹੋਣੀ ਚਾਹੀਦੀ ਹੈ ਤਾਂ ਕਿ ਜਦੋਂ ਲੋੜ ਪਵੇ ਉਦੋਂ ਬੋਲ ਵੀ ਸਕਣ ਤੇ ਜਦੋਂ ਕੋਈ ਬੋਲੇ ਤੇ ਉਹਨਾਂ ਨੂੰ ਸਮਝ ਵੀ ਆਵੇ। ਸਾਰੇ ਆਪਣਾ ਖਿਆਲ ਰੱਖਣਾ। ਰੱਬ ਰੱਖ।